तरह ने है 200 रुपए किलो बाजी गंदियां गाजरां किन्ने खानियां जे गंदियां छपड़ा च चुकियां ਤੁਸੀਂ ਤਾਂ ਮਹਿੰਗਾਈ ਵੇਖੋ ਇੰਨੀ ਲਾਈ ਖਲੋਤੇ ਜੇ अदरक भी दे दे रहा ਇਹ ਦੇਖੋ ਨਾ ਜੀ ਇਹ ਹੁੰਦਾ ਸਬਜ਼ੀ ਲੈਣ ਦਾ ਤਰੀਕਾ ਸ਼ਾਹਿਦ ਹੈ ਜਦੋਂ ਮੈਂ ਜੀ ਗੱਲ ਕਰਨ ਡਿਆ ਫਿਰ ਉਹੀ ਗੱਲ ਮਾਲਕ ਉਹ ਨੇ ਕਿ ਤੂੰ ਏ ਇੱਕ ਆ ਲੈ ਇੱਕ ਆ ਲੈ ये टिंडे ले मटर ले आलू ले गाजर ले ये बैंगन ले सब्जी ले ये ताजा ताजा सब्जी है भाई सब्जी वाले रुक जरा हाँ ਇੱਥੇ ਆ ਇੱਥੇ माँ जी इत्थे आइयो मैं आनी पईया रुकी ये आलू ले मटर ले टिंडे ले करेले ले आलू ले तू भी वाजा ला इधर मेरे कोल आ दिहाड़ी तू पूरी लेना आवाज तू थोड़ी थोड़ी लाना आवाज ला उच्ची उच्ची अग प्याज भिंडी करेले खीरे घिया गोभी गाजर मटर टिंडे खीरे घिया मटर आलू पालक मेथी है थल्ले ऐं करके ग्राम सुट्टी दा एंड मेथी एंड गोभी गाजर मटर मेथी पालक खीरे मुंगरे तो जिथे टाइम थोड़ा हो तेजी तेजी ना बाजी आइयो आइयो फटाफट आइयो ਅਸੀਂ ਅੱਗੇ ਵੀ ਜਾਣਾ आ रही है भरावा एक मिनट आ जा आइयो जी आइयो बाजी आइयो फटाफट हाय है गड्डी ਇਹ में पाई ਤਾਜ਼ਾ ਤਾਜ਼ਾ ਸਬਜ਼ੀ ਆਈ ਹੈ ਤੁਹਾਡੇ ਇੱਥੇ सब्जी साइड ते लाएगा तो फिर ही आवांगी ना ਉਹ ਮਾਂ ਜੀ ਰਕਸ਼ਾ ਸਾਈਡ ਤੇ ਲੈ ਜਾਓ ਤਾਂ ਸਬਜ਼ੀ ਤੇ ਉੱਤੇ ਹੀ ਲੱਗੀ ਆ ਕਿਹੜੀ ਅੱਗ ਲੱਗੀ ਭਾਜੀ ਤੇ ਕਿ ਸਾਰਾ ਦਿਨ ਤੁਸੀਂ ਆਂਦੇ ਨਹੀਂ ਪਿਛਲੇ ਟਾਈਮ ਸਬਜ਼ੀ ਲੈ ਕੇ ਆਂਦੇ ਤੇ ਵਾਦਾ ਲਾਈ ਰੱਖਦੇ ਘਰ ਬਿਸਮਿਲ੍ਲਾ ਸਾਡਾ ਕਰ। ਹੋਰ ਕੋਈ ਕੰਮ ਨਹੀਂ ਹੁੰਦਾ ਉਹ ਨਹੀਂ ਮਾਂ ਜੀ ਇਹ ਗੱਲ ਨਹੀਂ ਕਿ ਦੱਸੋ ਕੀ ਲਾਣਾ ਬਿਸਮਿਲ੍ਲਾ ਆ ਮੁੰਗਰੇ ਕਿਸ ਤਰ੍ਹਾਂ ਨੇ 60 ਰੁਪਏ ਪਾ ਹਾਏ ਮੈਂ ਮਰ ਗਈ 60 ਰੁਪਏ ਪਾ ਤੁਸੀਂ ਲੁੱਟ ਮਚਾਈ ਹੋਈ ਏ ਆ ਹੈ ਕੀ ਪਾਏ 150 ਰੁਪਏ ਕਿਲੋ 150 ਰੁਪਏ ਕਿਲੋ ਇਹ ਕੀ ਆ ਕਿ ਬੰਬੇ ਹੈ ਉਹ ਨਹੀਂ ਤੁਸੀਂ ਇਹਨਾਂ ਦੇ ਕਿਹੜਾ ਕੋਈ ਪਿੰਨ ਲੱਗੀ ਵੇਖ ਲਈਏ ਖਬਰਦਾਰ ਪਾ ਉਹ ਗੱਲ ਨਾ ਕਰੀ ਮੈਂ ਤੈਨੂੰ ਦੱਸਾਂ ਤੁਸੀਂ ਦੱਸੋ ਲੈਣਾ ਕੀ ਆ ਗਾਜਰਾਂ ਕਿਸ ਤਰ੍ਹਾਂ ਨੇ ਹੈ 200 ਰੁਪਏ ਕਿਲੋ ਆਹ ਬਾਜੀ ਗੰਦੀਆਂ ਗਾਜਰਾਂ ਇਹ ਕਿੰਨੇ ਖਾਣੀਆਂ ਜੇ ਗੰਦੀਆਂ ਛਪੜਾ ਚ ਚੁੱਕੀਆਂ ਤੁਸੀਂ ਤੁਸੀਂ ਤਾਂ ਮਹਿੰਗਾਈ ਵੇਖੋ ਇੰਨੀ ਲਾਈ ਖਲੋਤੇ ਜੇ ਅੱਛਾ ਕਰੇਲੇ ਕਿਸ ਤਰ੍ਹਾਂ ਨੇ 150 ਰੁਪਏ 150 ਰੁਪਏ ਹਾਂਜੀ ਆ ਬੁੱਸੇ ਕਰੇਲੇ ਕੀ ਐਡੀ ਮਹਿੰਗਾਈ ਲੁੱਟ ਪਾਤੀ ਤੁਸੀਂ ਲੋਕਾਂ ਇਹ ਨੇ ਬੁੱਸੇ ਕੀ ਪਿਛਲੇ ਸਾਲ ਦੇ ਆ ਹਾਂ। ਬੁੱਸੇ ਆ ਐਡੀ ਗੱਲ ਮੇਰੇ ਨਾਲ ਵੱਧ ਚੜ ਕੇ ਉਹ ਪਾਈ ਮਾਂ ਜੀ ਫਰੈਸ਼ ਸਬਜ਼ੀਆਂ ਸਵੇਰੇ ਸਵੇਰੇ ਤਾਜ਼ਾ ਲੈ ਗਏ ਆ ਅੱਗ ਲੱਗੀ ਪਈ ਆ ਪਿੱਛੋਂ ਮੰਡੀ 'ਚ ਤੁਹਾਨੂੰ ਤਾਂ ਨਹੀਂ ਲੱਗੀ ਅੱਗ ਤੁਹਾਡੇ ਕੱਪੜੇ ਤੇ ਉਵੇਂ ਹੀ ਨੇ ਸੜੇ ਤਾਂ ਨਹੀਂ ਤੁਹਾਡੇ ਕੱਪੜੇ ਅੱਗ ਲੱਗੀ ਏ ਕਿਹੜੀ ਅੱਗ ਚੋਂ ਨਿਕਲ ਕੇ ਆਏ ਜੇ ਅਦਰਕ ਕਿਸ ਤਰ੍ਹਾਂ ਹੈ ਇਹ ਡੱਬ ਖੜਾ ਬਾਜਾ ਅਦਰਕ ਮੈਂ ਮੇਰਾ ਸਿਰ ਮਤ- ਪਾੜ ਦੇਣਾ ਅਦਰਕ ਮਾਰ ਕੇ ਮੇਰੇ ਫਜ਼ੂਲ ਗੱਲ ਨਾ ਕਰੀ ਕਿਉਂ ਮੈਂ ਕਦੀ ਉੱਚੀ ਬੋਲੀ ਨਹੀਂ ਆ ਨਾ ਮੈਨੂੰ ਜ਼ਿਆਦਾ ਬੋਲਣ ਦੀ ਆਦਤ ਨਹੀਂ ਉਹ ਵੇਖ ਰਹੇ ਆ ਅਸੀਂ ਕਿਸ ਤਰ੍ਹਾਂ ਅਦਰਕ ਦੱਸ 200 ਰੁਪਏ ਦੀ ਪਾਓ ਆ 800 ਰੁਪਏ ਦੀ ਕਿਲੋ ਆ ਇਹਨੂੰ ਮਾਂ ਦੇ ਕੁਲਾਂ ਤੇ ਪਕਾਵੀਂ ਦੇਗਾਂ ਦੇ ਵਿੱਚ ਇੰਨੀ ਮਹਿੰਗੀ ਅਦਰਕ ਤੂੰ ਇਸ ਗਲੀ ਚ ਲੰਘਣਾ ਹੈ ਕਿ ਨਹੀਂ ਲੰਘਣਾ ਇੱਥੇ ਸਬਜ਼ੀ ਵੇਚਣੀ ਹੈ ਕਿ ਨਹੀਂ ਵੇਚਣੀ ਤੂੰ ਉਹ ਮਾਂ ਜੀ ਸਬਜ਼ੀ ਪਿੱਛੋਂ ਸਾਨੂੰ ਮਹਿੰਗੀ ਆਂਦੀ ਆ ਅਸੀਂ ਕੋਈ ਜਾਣ ਬੂਝ ਕੇ ਮਹਿੰਗੀ ਨਹੀਂ ਕੀਤੀ ਆ 4 ਪੈਸੇ ਅਸੀਂ ਵੀ ਕਮਾਣੇ ਕਿ ਨਹੀਂ ਕਮਾਣੇ ਹੌਲੀ ਬੋਲ ਕੇ ਮੈਂ ਕੋ ਬੋਲੀ ਆ ਟਮਾਟਰ ਕਿਸ ਤਰ੍ਹਾਂ ਲਾਈ ਕਿੰਨੇ 200 ਰੁਪਏ 200 ਰੁਪਏ ਕਿਲੋ ਟਮਾਟਰ ਹਾਂਜੀ। ਇਹ 400 ਤੇ ਮੁਰਗੀ ਹੋਈ ਪਈ ਹੈ ਤੇ 200 ਕਿਲੋ ਤੁਸੀਂ ਟਮਾਟਰ ਲਾਏ ਨੇ ਤੇ ਤੁਸੀਂ ਮੁਰਗੀ 400 ਰੁਪਏ ਲੈ ਲੈਣੀ ਆ ਹਾਂ। ਆ 200 ਰੁਪਏ ਟਮਾਟਰ ਨਹੀਂ ਲੈਣਾ ਵਿੱਚ ਜਿਵੇਂ ਹਾਂ। ਅਸਲ ਜ਼ਾਇਕਾ ਬਣਾਉਣਾ ਆਹੇ ਬਹਿ ਜਾ ਜ਼ਾਕੇ ਵਾਲਿਆ ਤੇਰੀ ਮਾਂ ਨੇ ਜ਼ਾਕਾ ਪਾ ਕੇ ਹੱਥੀ ਬਣਾਤਾ ਤੈਨੂੰ ਥੋੜਾ ਜ਼ਾਕਾ ਲਿਆ ਕਰੋ ਹਾਂਡੀ ਦੇ ਵਿੱਚ ਮਰਨਿਓ ਲੁੱਟ ਪਾ ਲਈਏ ਤੁਸੀਂ ਸ਼ਲਜਮ ਕਿਸ ਤਰ੍ਹਾਂ ਨੇ ਸ਼ਲਜਮ ਗੋਲ ਗੋਲ ਨੇ ਮੇਰਾ ਮਤਲਬ ਆ 150 ਰੁਪਏ ਕਿਲੋ ਆ ਤੇਰੀ ਅਕਲ ਵੀ ਮੋਟੀ ਹੋ ਗਈ ਜਿੱਡਾ ਮੋਟਿਆ ਤੂੰ ਏ ਥੋੜਾ ਖਾਇਆ ਕਰ ਹਾਂ ਸ਼ਲਜਮ ਮੈਨੂੰ ਵੇਖਾ ਖਰਾਬ ਤਾਂ ਨਹੀਂ ਹੈਗੇ ਨਹੀਂ ਖਰਾਬ ਕੋਈ ਸਬਜ਼ੀ ਨਹੀਂ ਹੈਗੀ ਪੱਕੀ ਹੋਈ ਸਬਜ਼ੀ ਕੋਈ ਨਹੀਂ ਹੈ ਸਾਰੀ ਫਰੈਸ਼ ਆ ਇਹ ਫਰੈਸ਼ ਹਾਂਜੀ ਆ ਵੇਖ ਇਹ ਗੰਦੀ ਸਬਜ਼ੀ ਹੈ ਇੱਧਰ ਵੇਖ ਓਏ ਮਾਂ ਜੀ ਗੰਦੀ ਸਬਜ਼ੀ ਨਹੀਂ ਹੁੰਦੀ ਮਿੱਟੀ ਜੋਗਦੀ ਆ ਹੁਣ ਥੋੜੀ ਬਹੁਤੀ ਮਿੱਟੀ ਲੱਗੀ ਹੁੰਦੀ ਹੈ ਇਹ ਨਾ ਖਬਰਦਾਰ ਮੈਨੂੰ ਮਾਂ ਕਵੇ ਹਲੀ ਮੇਰੀ ਉਮਰ ਹੀ ਕੀ ਹੈ ਮੈਨੂੰ ਮਾਂ ਕਹਿਣ ਵਾਲਾ ਤੂੰ ਏਡਾ ਮੇਰੇ ਰਿਸ਼ਤੇਦਾਰੀਆਂ ਨਾ ਬਣਾ ਮੈਂ ਤੈਨੂੰ ਦੱਸਾਂ ਬਾਜੀ ਆਪਾਂ ਨੇ ਕਿਹਾ ਜਾਂਦਾ ਤੇਰੇ ਕੋਲੋਂ ਉਹ ਯਾਰ ਇਸ ਮਾਂ ਮਹੱਲੇ 'ਚ ਜੀ ਹੋਰ ਕੋਈ ਨਹੀਂ ਹੈਗਾ ਸਾਡੇ ਕੋਲ ਸਬਜ਼ੀ ਲੈਣ ਵਾਲਾ ਵੇ ਕੀ ਕਹਿਣ ਡਿਆ ਉਹਨੂੰ ਕੁਛ ਨਹੀਂ ਤੁਸੀਂ ਦੱਸੋ ਤੁਸੀਂ ਲੈਣਾ ਕੀ ਆ ਅਸੀਂ ਕਰ ਲਾਂਗੇ ਮਾਂ ਜੀ ਤੁਹਾਡੇ ਕੋਲ ਡੇਲੀ ਸਬਜ਼ੀ ਦੇਣ ਆਉਂਦੇ ਆ ਅੱਜ ਕੋਈ ਪਹਿਲੇ ਨਹੀਂ ਥੋੜੀ ਆਣ ਲੱਗੇ ਆ ਅੱਜ ਹੀ ਖੱਪ ਪਾਣ ਲੱਗਾ ਘਰ ਕੀ ਖਾ ਕੇ ਆਇਆ ਤੇ ਸਵੇਰ ਦਾ ਭੁੱਖਾ ਹੈ ਤੂੰ ਅੱਛਾ ਦੱਸੋ ਮਾਂ ਜੀ ਲੈਣਾ ਕੀ ਆ ਮੈਂ ਤੁਹਾਨੂੰ ਹਾਂ। ਤੋਲ ਦਿੰਦਾ ਵਾ ਆ ਪਾਲਕ ਕਿਸ ਤਰ੍ਹਾਂ ਹੀ ਪਾਲਕ ਦੱਸੋ ਜੀ ਇਹਨਾਂ ਨੂੰ ਹੈ 100 ਰੁਪਏ ਕਿਲੋ 100 ਰੁਪਏ ਕਿਲੋ ਆ ਪੱਠੇ ਜਿਹਨੂੰ ਮੱਝਾਂ ਨਹੀਂ ਖਾਂਦੀਆਂ ਤੁਸੀਂ ਤੇ ਖਾ ਲਓ ਨਾ ਹਾਏ ਵੀ ਅਸੀਂ ਤੈਨੂੰ ਡੰਗਰ ਨਜ਼ਰ ਆਉਂਦੇ ਆ ਉੱਠ ਗਿਆ ਉਹ ਮੇਰੀ ਮਾਂ ਮੈਂ ਕਹਿ ਰਿਹਾ ਵਾਂ ਕਿ ਮੱਝਾਂ ਨਹੀਂ ਖਾਂਦੀਆਂ ਇਨਸਾਨ ਖਾਂਦੇ ਆ ਤੁਸੀਂ ਤਾਂ ਖਾਓ ਨਾ ਤੂੰ ਇਨਸਾਨਾਂ 'ਚ ਜੱਚਦਾ ਨਹੀਂ ਹੈ ਤੂੰ ਜੰਗਲਾਂ 'ਚ ਨਿਕਲ ਜਾ ਉਹਨਾਂ ਜਾਨਵਰਾਂ 'ਚ ਚੰਗਾ ਲੱਗਣਾ ਹੈ ਤੂੰ ਆ ਬੈਠੀ ਕਿਸ ਤਰ੍ਹਾਂ ਕਾਕਾ ਹਰੀ ਹਰੀ ਆ
ਪਰ ਤੂੰ ਹਰਾ ਭਰਾ ਨਹੀਂ ਲੱਗਦਾ ਪਿਆ ਆ ਕਿਸੇ ਮੇਥੀ ਦੱਸ 150 ਰੁਪਏ 150 ਰੁਪਏ 150 ਰੁਪਏ ਹਾਏ ਮੈਂ ਮਰ ਗਈ ਲੋਕੋ 150 ਨੀਲੇ ਵਿੱਚੋਂ ਡੰਡਲ ਨਿਕਲ ਜਾਣੇ ਨੇ ਇਹਦਾ ਮੈਂ ਪਕਾਣਾ ਕੀ ਏ ਆਲੂ ਕਿਸ ਤਰ੍ਹਾਂ ਨੇ ਦੱਸ ਆਲੂ 100 ਰੁਪਏ ਕਿਲੋ ਨੇ ਹਾਂ ਹਾਂ ਵੇ ਕਿਸੇ ਹਰ ਸਬਜ਼ੀ ਦਾ ਮਾਂ ਜੀ ਤੁਸੀਂ ਵਹਿਣ ਪਾਤਾ ਹਾਈਵੇ ਇਹ ਕੀ ਲਾਤਾ ਹਾਈਵੇ ਇਹ ਕੀ ਲਾਤਾ ਮਾਂ ਜੀ ਮੇਰੀ ਸੁਣੋ ਗੱਲ ਹਾਂ ਤੁਸੀਂ ਹਰ ਵਾਰੀ ਸਾਡਾ ਗੁੱਸਾ ਕਰਕੇ ਸਬਜ਼ੀ 'ਚ ਸਾਨੂੰ ਨੁਕਸਾਨ ਕਰਕੇ ਸਸਤੀ ਲਾਈ ਜਾਂਦੇ ਹੋ ਇਹ ਨਾ ਹੋਵੇ ਕਿ ਮੈਂ ਤੁਹਾਡੇ ਕੋਲ ਸਬਜ਼ੀ ਨਾ ਲਵਾਂ ਬੜੇ ਫੇਰੀ ਵਾਲੇ ਆਉਂਦੇ ਨੇ ਤਰਲੇ ਕਰਦੇ ਨੇ ਬੈਲਾਂ ਵਿੱਚ ਜਾਂਦੇ ਨੇ ਕਿ ਆਓ ਆਪੀ ਜੀ ਆ ਕੇ ਸਬਜ਼ੀ ਲੈ ਲਓ ਮੈਂ ਨਹੀਂ ਆਪੀ ਜੀ ਮਾਂ ਛੱਡ ਕੇ ਜਾਏ ਕੀ ਮਤਲਬ ਉਹ ਕਾਇਦਿਆਂ ਦੇ ਸਾਹ ਤੁਹਾਡਾ 2 ਸਾਲ ਛੋਟੇ ਨੇ ਉਹ ਤੇਰਾ ਖਾਣਾ ਖਰਾਬ ਤੇਰਾ ਮਰੇ ਕੋਲਾ ਕਰਕੇ ਹੌਲੀ ਬੋਲ ਮਹੱਲੇ ਦੇ ਵਿੱਚ ਸਾਰਾ ਇੱਜ਼ਤ ਬਣੀ ਹੋਈ ਹੈ ਸਾਡੀ ਇੱਥੇ ਇੱਜ਼ਤ ਬਣੀ ਹੈ ਤੁਹਾਡੀਆਂ ਇੱਥੇ ਸਫਾ ਮਸ਼ਹੂਰ ਨੇ ਵੇ ਸਬਜ਼ੀ ਇੱਥੇ ਵੇਚਣੀ ਹੈ ਇਸੇ ਮਹੱਲੇ ਦੇ ਵਿੱਚ ਕਿ ਨਹੀਂ ਮੈਂ ਵੇਚਣੀ ਹੈ ਮਾਂ ਜੀ ਤੁਹਾਡਾ ਨਾਲ ਪਿਆਰ ਹੈ ਤਾਂ ਤੁਹਾਨੂੰ ਇੰਜ ਕਹੀਦਾ ਤੁਸੀਂ ਦੱਸੋ ਤੁਸੀਂ ਲੈਣਾ ਕੀ ਆ ਆ ਨਹੀਂ ਆਈ ਸਾਹਿਬ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਿਆ ਨਹੀਂ ਤਾਂ ਤੈਨੂੰ ਇੱਥੇ ਖੰਗਾ ਨਾ ਦੇਣ ਆਵਾਜ਼ਾਂ ਜਿਹੜੀਆਂ ਉੱਚੀਆਂ ਉੱਚੀਆਂ ਧੀਆਂ ਭੈਣਾਂ ਸੌਂਦੀਆਂ ਨੇ ਨਹੀਂ ਹਾਜ ਸਾਹਿਬ ਖੰਗਣ ਨਾ ਦੇ ਸਿਰਫ ਦੇ ਦੇ ਹਾਜ ਸਾਹਿਬ ਹਯਾ ਕਰ ਵੇ ਭਰਾਵਾ ਮੈਂ ਤੈਨੂੰ ਪਿਆਰ ਦੀ ਜ਼ਬਾਨ ਮੈਂ ਬੋਲਦੀ ਨਹੀਂ ਆ ਪਈ ਇਸੇ ਗੱਲੋਂ ਤੈਨੂੰ ਗੱਲਾਂ ਆਉਂਦੀਆਂ ਪਈਆਂ ਤੁਸੀਂ ਕਹਿੰਦੇ ਹੋ ਹਯਾ ਕਰ ਘਰ ਵਾਲੇ ਕਹਿੰਦੇ ਨੇ ਕੰਮ ਕਰ ਬੰਦਾ ਕਰੇ ਤੇ ਕਰੇ ਕੀ ਤੂੰ ਕੁਛ ਨਾ ਕਰ ਤੂੰ ਸੌਂ ਜਾ ਫੌਤਗੀ ਹੋ ਜਾਵੇ ਤੇਰੀ ਕਾਈ ਸੌਂ ਤੋਬਾ ਅਸਤਗਫਾਰ ਕਿੰਨੀਆਂ ਬਦਵਾਵਾਂ ਦੇਣ ਦੀ ਮਾਈ ਆ ਵੀ ਆ ਤੋਰੀਆਂ ਕਿਸ ਤਰ੍ਹਾਂ ਨੇ ਕਾਕਾ ਇਹ ਲੰਮੀਆਂ ਲੰਮੀਆਂ ਨੇ ਮਾਈ ਚੁੱਪ ਕਰ ਖਾਨਾ ਖਰਾਬਾ ਮਰਨੇ ਤੈਨੂੰ ਕਿਹੜੀ ਸੱਟ ਲੱਗਦੀ ਕਿਹੜੀ ਤੈਨੂੰ ਦਰਦ ਹੁੰਦੀ ਏ ਐਡਾ ਤੜਵਣਾ ਪਿਆ ਮੱਛੀ ਵਾਂਗੂ ਆ 200 ਰੁਪਏ ਕਿਲੋ ਨੇ ਆ ਤੋਰੀਆਂ ਗੰਦੀਆਂ ਤੋਰੀਆਂ 200 ਰੁਪਏ ਅਸੀਂ ਆਦੇ ਬੱਚਿਆਂ ਨੂੰ ਹੈਜ਼ਾ ਨਹੀਂ ਕਰਾਉਣਾ ਗੰਦੀਆਂ ਚੀਜ਼ਾਂ ਉਹ ਗੰਦੀਆਂ ਤੋਰੀਆਂ ਹੋਰ ਮੈਂ ਸਬਜ਼ੀਆਂ ਸਰਫ ਨਾਲ ਧੋ ਕੇ ਲਿਆਵਾਂ ਤੇਰਾ ਖਾਣਾ ਖਰਾਬ ਤੇਰਾ ਸੱਤਿਆ ਨਾ ਤੂੰ ਮੈਨੂੰ ਸਬਜ਼ੀ ਦੇਣੀ ਏ ਕਿੱਥੇ ਮੇਰੇ ਨਾਲ ਲੜਨ ਆਇਆ ਮੈਂ ਮਹੱਲੇ 'ਚ ਕਦੀ ਉੱਚੀ ਬੋਲੀ ਨਹੀਂ ਕਿਸੇ ਨੇ ਮੇਰੀ ਆਵਾਜ਼ ਨਹੀਂ ਸੁਣੀ ਮਹੱਲੇ 'ਚ ਨਹੀਂ ਤੁਹਾਡੀ ਆਵਾਜ਼ ਅਸੀਂ ਵੀ ਨਹੀਂ ਸੁਣ ਪਾ ਰਹੇ ਜੇ ਮੈਂ ਇੱਥੇ ਬੋਲ ਪਈ ਨਾ ਤੇ ਪੂਰਾ ਮਹੱਲਾ ਇਕੱਠਾ ਹੋ ਜਾਏਗਾ ਤੇਰੀ ਛਤਰਾਲ ਕਰੇਗਾ ਇੱਥੇ ਮੇਰੀ ਇੱਜ਼ਤ ਬੜੀ ਇਸ ਮਹੱਲੇ ਦੇ ਵਿੱਚ ਤੁਹਾਡੀ ਇੱਜ਼ਤ ਬੜੀ ਆ ਤੁਸੀਂ ਤਾਂ ਘਰਾਂ 'ਚ ਕੰਮ ਕਰਦੀ ਹੋ ਵੇ ਇੱਥੇ ਰੇੜੀ ਚੁੱਕ ਤੇ ਲੈ ਜਾ ਮੈਂ ਤੈਨੂੰ ਦੱਸਾਂ ਹਾਜੀ ਸਾਹਿਬ ਆ ਗਏ ਨਾ ਤੇ ਤੈਨੂੰ ਬਹੁਤ ਨਿਸ਼ਾਨ ਤੇ ਗਲੀਆਂ ਦੇ ਵਿੱਚ ਮਾਰ ਮਾਰ ਹਾਜ ਸਾਹਿਬ ਕਿੱਥੇ ਗਏ ਜੂਆ ਖੇਡਣ ਵੇ ਤੇਰਾ ਖਾਨਾ ਖਰਾਬ ਏ ਅੱਲਾ ਤੌਬਾ ਕਰ ਦੱਸੋ ਹਾਏ ਹਾਏ ਵੇ ਆਲੂ ਤੇ ਆਪਣੇ ਜੁੱਡੇ ਹੀ ਰੱਖੇ ਹੀ ਮਰੇ ਇਸ ਤੋਂ ਵੱਡਾ ਇਹ ਆਲੂ ਵੱਡੇ ਆ ਸਿੰਧ ਦੇ ਆਲੂ ਆ ਵੱਡੇ ਵੱਡੇ ਤੇ ਤੂੰ ਕਿੱਥੋਂ ਦਾ ਕਾਕਾ ਆ ਅਸੀਂ ਪੰਜਾਬ ਤੋਂ ਆ ਆ ਪੰਜਾਬ ਦਾ ਹੱਥ ਹੋ ਗਿਆ ਮੇਰੇ ਮਾਲਕਾ ਕੋਈ ਰਹਿਮ ਕਰ ਆਲੂ ਆ ਕਿਸ ਮੇਰੇ ਮਾਲਕਾ ਰਹਿਮ ਕਰ ਇਸ ਮਹੱਲੇ ਤੇ ਵੀ ਤੇ ਸਾਡੇ ਤੇ ਵੀ ਮਾਈ ਨੂੰ ਕਹਿਆ ਕੀ ਮਤਲਬ ਆ ਮਤਲਬ ਉਮਰੇ ਤੇ ਲੈ ਜਾ ਆਪਣਾ ਘਰ ਵਹਾ ਹਾਂ ਇਹ ਕਹਿਣ ਡਿਆ ਇਹ ਚੰਗੀ ਗੱਲ ਕਿਸ ਤਰ੍ਹਾਂ ਨੇ ਆਲੂ ਕਾਕਾ ਇਹ ਆਲੂ ਮਾਂ ਜੀ ਵੇਖੋ ਇਸ ਟਾਈਮ ਬੜੇ ਮਹਿੰਗੇ ਹੋਏ ਆ ਹਾਂ 200 ਰੁਪਏ ਨੂੰ ਕਿਲੋ ਆ ਇੰਜੀ ਆ ਵੇ ਸਾਰਾ ਤੂੰ ਉਹਨੂੰ ਪੁੱਛੀ ਜਾਣਾ ਤੂੰ ਸੁਨਿਆਰਿਆਂ ਦਾ ਕੰਮ ਕਰਨਾ ਹੈ ਓਏ ਤੈਨੂੰ ਨਹੀਂ ਪਤਾ ਇਸ ਗੱਲ ਦਾ ਉਹਨੂੰ ਦਿਹਾੜੀ ਦੇਣਾ ਵਾ ਵਿਹਲਾ ਖਲੋਤਾ ਰਹੇਗਾ ਤੇ ਉਹਨੂੰ ਕਿਵੇਂ ਅਹਿਸਾਸ ਹੋਏਗਾ ਕਿ ਮੈਂ ਕੰਮ ਕਰਨਾ ਇੱਥੇ ਆ ਮੋਟਰਸਾਈਕਲ ਅੱਗੋਂ ਕੱਢ ਇਹਦੇ ਤੇ ਰੱਸੀਆਂ ਪਾ ਤੈਨੂੰ ਰੇੜੀ ਟੈਕ ਟੱਕੇ ਫੇਰ ਤੇਰੀ ਦਿਹਾੜੀ ਪੂਰੀ ਹੋ ਜਾਏਗੀ ਮਾਂ ਜੀ ਪਿਆਜ਼ ਰਹਿ ਗਿਆ ਪਿਆਜ਼ ਪੁੱਛੋ ਤੇ ਭਿੰਡੀਆਂ ਰਹਿ ਗਈਆਂ ਨੇ ਰਹਿ ਗਈਆਂ ਆ ਆਲੂ 200 ਰੁਪਏ ਕਿਲੋ ਹਾਂਜੀ। ਆ ਗੰਦੇ ਆਲੂ ਹੈ ਇਹਨੂੰ ਮੈਂ ਕੀ ਕਰਨਾ ਇਹੋ ਜਿਹੇ ਆਲੂਆਂ ਨੂੰ ਹੁਣ ਕੱਲ ਮੈਂ ਨਾ ਆਲੂਆਂ ਨੂੰ ਨਵਾ ਤੋਂ ਆ ਕੇ ਪਰਫਿਊਮ ਲਾ ਕੇ ਫੇਰ ਪੇਸ਼ ਕਰਾਂਗਾ ਤੂੰ ਇਹਨਾਂ ਨੂੰ ਨਾ ਨਵਾਵੀਂ ਤੂੰ ਆਪ ਬਣਾ ਲਵੀਂ ਕਿਸੇ ਵੱਡਾ ਸਾਰਾ ਛੱਪੜ ਵੇਖ ਕੇ ਉੱਥੇ ਹਾਂ ਅੱਛਾ ਦੱਸੋ ਕੀ ਲੈਣਾ ਤੁਸੀਂ ਮਾਂ ਜੀ ਤੁਹਾਡੀ ਮਿਹਰਬਾਨੀ ਸਾਰਾ ਮਹੱਲਾ ਸਾਡਾ ਫਿਰ ਖਰਾਬ ਹੋ ਜਾਂਦਾ ਗਾਹ ਕਿਸ ਤਰ੍ਹਾਂ ਆ ਗੋਭੀ ਕਿਸ ਤਰ੍ਹਾਂ ਹੈ? ਗੋਭੀ 200 ਰੁਪਏ ਕਿਲੋ 200 ਰੁਪਏ ਕਿਲੋ ਹਾਂਜੀ। ਇਹਨੂੰ ਘਰ ਜਾ ਕੇ ਨਾ ਇਹਨੂੰ ਉੱਥੇ ਆਦੇ ਬਗੀਚੇ 'ਚ ਕਿਸੇ ਲਾ ਲੈ ਮੈਂ ਤੈਨੂੰ ਦੱਸਾਂ ਇਹ ਸਹੀ ਸਹੀ ਰੇਟ ਲਾ ਕੀ ਲਾਣਾ ਤੇ ਏ ਮੈਨੂੰ ਮਾਂ ਜੀ ਤੁਸੀਂ 10-10 ਰੁਪਏ ਫੀ ਕਿਲੋ ਘੱਟ ਦੇ ਦੇਣਾ ਤੁਹਾਡੀ ਮਿਹਰਬਾਨੀ ਹੈ ਅੱਗੇ ਬਚਦਾ ਕੱਖ ਨਹੀਂ ਹੈਗਾ ਤੁਹਾਡੀ ਜੇ ਤੂੰ ਮਿਹਰਬਾਨੀ ਕਾਕਾ 20 ਰੁਪਏ ਕਿਲੋ ਜਾਂ 50 ਰੁਪਏ ਕਿਲੋ ਤੇ ਪਾਈਆ ਸਾਰੀਆਂ ਹੀ ਕਰਦੇ ਆ ਮਿਕਸ ਸਬਜ਼ੀ ਚੱਲੇਗੀ ਕੀ ਖੈਰ ਅੱਜ ਘਰ ਕੋਈ ਵਲੀਮਾ ਹੈ ਕਿ ਮਿਕਸ ਸਬਜ਼ੀਆਂ ਸਾਰੀਆਂ ਚੱਲਣੀਆਂ ਨਹੀਂ। ਹੁਣ ਮੈਨੂੰ ਦੱਸ ਕਰੇਲਿਆਂ 'ਚ ਗਾਜਰਾਂ ਕੌਣ ਪਾਉਂਦਾ ਗਾਜਰਾਂ 'ਚ ਬੈਂਗਣ ਕੌਣ ਪਾਉਂਦਾ ਬੈਂਗਣਾਂ 'ਚ ਸ਼ਲਜਮ ਕੌਣ ਪਾਉਂਦਾ ਤੇ ਸ਼ਲਜਮ 'ਚ ਕੱਦੂ ਕੌਣ ਪਾਉਂਦਾ ਇਹ ਮੇਰੀ ਮਰਜ਼ੀ ਹੈ ਮੇਰੀ ਕਾਰਕਰਦਗੀ ਮੈਂ ਕਿਸ ਤਰ੍ਹਾਂ ਇਹਨੂੰ ਪਕਾਣਾ ਕੱਲੀ ਕੱਲੀ ਸਬਜ਼ੀ ਵਿੱਚ ਨਜ਼ਰ ਆਵੇਗੀ ਕੱਲੀ ਕੱਲੀ ਹਾਂ, ਸਬਜ਼ੀ ਨਜ਼ਰ ਤੇ ਆਏਗੀ ਜ਼ਾਇਕਾ ਇਹੋ ਜਿਹਾ ਜ਼ਾਇਕਾ ਕਿ ਮੱਲੇ 'ਚ ਛੰਨੀਆਂ ਲੈ ਕੇ ਆ ਜਾਣਗੇ ਇਹਨਾਂ ਗੱਲਾਂ ਤੋਂ ਹਾਜੀ ਸਾਹਿਬ ਦਾ ਮੂੰਹ ਲੈਂਦਾ ਜਾ ਰਿਹਾ ਕਿ ਜਿਹੋ ਜਿਹੇ ਜ਼ਾਇਕੇਦਾਰ ਰੋਟੀਆਂ ਖਵਾਉਂਦੇ ਹੋ ਆਰਾਮ ਕਰ ਮੇਰੇ ਹੱਥ ਮੈਂ ਅਕਸਰ ਨਹੀਂ ਤੁਹਾਡੇ ਹਾਜ ਛੜੋ ਓਏ, ਹਾਜ ਨਾ ਮੈਨੂੰ ਹੱਥ ਨਾ ਕਰ ਮੈਂ ਤੈਨੂੰ ਦੱਸਾਂ ਨਹੀਂ ਮੈਂ ਮੱਲੇ 'ਚ ਉੱਚੀ ਬੋਲੀ ਨਹੀਂ ਮੈਂ ਕਦੀ ਕਿਹਾ ਕੁਛ ਨਹੀਂ ਕਿਸੇ ਨੂੰ ਮੈਂ ਤੈਨੂੰ ਬੋਲ ਪੈ ਕਿ ਤੂੰ ਗੂੰਗਾ ਹੀ ਨੇ ਤੂੰ ਆਪ ਗੱਲ ਕਰਿਆ ਕਰ ਉਸਤਾਦ ਦੇ ਹੁੰਦਿਆਂ ਗੱਲ ਨਹੀਂ ਕਰ ਸਕਦਾ ਵੇ ਕਾਕਾ ਹਾਂਜੀ। 50 ਰੁਪਏ ਸਬਜ਼ੀਆਂ ਲਾ ਹੁਣ ਸ਼ਾਮ ਹੋਣ ਲੱਗੀ ਏ ਤੇ ਮੈਨੂੰ ਸਾਰੀਆਂ ਪਾਈਆ ਦੇ ਦੇ ਮਾਂ ਅੱਜ ਜੀ ਤੁਹਾਡੀ ਮਿਹਰਬਾਨੀ ਅਸੀਂ ਵੀ ਘਰ ਵੇਚ ਕੇ ਜਾਣੀਆਂ ਨੇ ਲੇਕਿਨ ਮਜ਼ਾਕ ਨਾ ਕਰੋ ਇਹ 50 ਰੁਪਏ ਤੁਸੀਂ ਅਸੀਂ ਚੋਰੀ ਕਰਕੇ ਲੈ ਕੇ ਆਏ ਮੰਡੀ ਦੇ ਵਿੱਚੋਂ ਵੇ ਅੱਗੋਂ ਬਾਅਦ ਗੱਲਾਂ ਨਾ ਕਰ ਖਲੋ ਜਾ ਜ਼ਰਾ ਤੂੰ ਕਿਉਂ? ਐਵੇਂ ਨਹੀਂ ਨਾ ਖਲੋਣਾ 1 ਮਿੰਟ ਠਹਿਰ ਇੱਕ ਮਿੰਟ ਠਹਿਰ ਪੈਸੇ ਪੂਰੇ ਦੇਣੇ ਨਹੀਂ ਨੇ ਹਰ ਵਾਰੀ ਸਬਜ਼ੀ ਵੇ ਸਸਤੀ ਬਕਵਾਸ ਨਾ ਕਰ ਵੇ
ਮੈਂ ਤੈਨੂੰ ਘਰੋਂ ਪੈਸੇ ਮੰਗਾਣ ਦੇ। ਮੈਂ ਤੈਨੂੰ ਦੱਸਣੀ ਆ ਮੈਂ ਕੀ ਮੰਗਾਉਣ ਡਈ ਡਾਲਰ ਮੰਗਾਉਣ ਡਈ ਆ ਤੇਰੇ ਵਾਸਤੇ ਅੱਛਾ ਮਸਲਾ ਮੁੰਡਾ ਬਾਹਰ ਹੁੰਦਾ। ਵੇ ਚੁੱਪ ਕਰ ਵੇ ਹਲੋ ਹਾਜੀ ਸਾਹਿਬ ਆ ਜਲਦੀ ਜ਼ਰਾ ਇੱਧਰ ਆਓ ਰੇੜੀ ਕਿ ਹਾਥੀ ਜਿਹਾ ਵੇਖੋ ਜੰਗਲਾਂ ਚੋਂ ਨਿਕਲ ਕੇ ਤੇ ਸਬਜ਼ੀ ਵੇਚਦਾ ਵੇ ਆ ਮੇਰੇ ਨਾਲ ਬਦਤਮੀਜ਼ੀ ਕੀਤੀ ਜਾਂਦਾ ਮੈਂ ਤੈਨੂੰ ਪਤਾ ਕਦੀ ਬੋਲੀ ਨਹੀਂ ਉੱਚੀ ਮਹੱਲੇ 'ਚ ਹਾਈ ਸਾਹਿਬ ਮੈਨੂੰ ਗੱਲ ਕਰਨੀ ਨਹੀਂ ਆਉਂਦੀ ਤੁਸੀਂ ਉਹ ਮੇਰੀ ਬੇਇੱਜ਼ਤੀ ਕਰਦਾ ਪਿਆ ਜੇ ਆ ਵੇਖੋ ਅੱਖੀ ਮੱਖੀ ਪਿਆਰ ਨੂੰ ਆਂਦਾ ਪਿਆ ਉਹ ਮਾਈ ਮੈਂ ਤੇਰੇ ਹੱਥੀ ਵੱਖੀ ਕਿੱਥੇ ਪਿਆ ਵਾਂ ਉਹ ਖੁਦਾ ਦਾ ਨਾਮ ਵੇ ਮੈਂ ਆ ਵੇਲਾ ਮੈਨੂੰ ਮਾਈ ਵਿੱਚ ਅਤੇ ਖਾਣਾ ਖਰਾਬ ਤੇਰਾ ਅੱਜ ਸਾਹਿਬ ਜਲਦੀ ਆਓ ਮੇਰੀ ਅੱਖੀ ਮੱਖੀ ਪੈ ਗਿਆ ਜੇ ਫਟਾਫਟ ਆ ਜਾਓ ਹਾਈ ਸਾਹਿਬ। ਆ ਗਿਆ ਆ ਜਾਂਦਾ ਉਹਨੇ अस्सलाम वालेकुम जी। ਵਾਲੇਕੁਮ ਸਲਾਮ ਰਹਿਮਤੁल्ला। की हाल जनाब? ਮੈਂ ਠੀਕ ਠਾਕ। अस्सलाम वालेकुम जी। ਓ ਹਾਏ ਤੁਸੀਂ ਆ ਕੇ ਰਾਮ ਨਾਲ ਅਸਲਾਮ ਅਲੈਕਮ ਮੇਰੀ ਬੇਇੱਜ਼ਤੀ ਕਰਦਾ ਪਿਆ ਸਬਜ਼ੀ ਵਾਲਾ ਆ ਸਬਜ਼ੀ ਵਾਲਾ ਇਹ ਸਭ ਕੀ ਕਰਨ ਦੇ ਹੋ ਦੇਖੇ ਹੁਣ ਪੁੱਛ ਲੈਨੇ ਆ ਕੋਈ ਗੱਲ ਨਹੀਂ ਸਬਰ ਕਰ ਲਓ ਥੋੜਾ ਜਿਹਾ। ਹਾਲੀ ਪੁੱਛੋਗੇ ਤੁਸੀਂ ਉਹਨੂੰ ਗਿਰੇ ਵਾਂਗੂ ਫੜ ਕੇ ਤੇ ਥੜੇ ਵਾਂਗੂ ਲੰਮਾ ਮਾਰੋ ਸੜਕ ਦੇ ਵਿੱਚ ਇਹਨੂੰ ਲੰਮਾ ਪਾਵਾਂ ਹਾਂ ਯਾਰ ਆ ਲਈ ਸਬਜ਼ੀ ਆ ਦਿੰਦਾ ਹੀ ਨਹੀਂ ਪਿਆ ਸਬਜ਼ੀ ਤੁਹਾਡਾ ਫੋਨ ਹੈ ਮੈਨੂੰ ਫੜਾ अच्छा बात सुने अंकल जी बात इस तरह है अंकल जी किनु कहना आप अस्सलाम तो ਤੁਹਾਡੀ ਕਿੰਨੀ ਉਮਰ ਹੈ? मेरी से 34 ਹਾਂ 34 34 जी ਤੇ ਮੇਰੀ ਕਿੰਨੀ ਪਤਾ ਹੀ पता नहीं जी ਨਹੀਂ ਪਤਾ ਨਾ ਤੁਹਾਡੇ ਨਹੀਂ। ਤੋਂ ਸਾਲ ਛੋਟਾ ਹੈ। ਅੱਛਾ ਦਿੱਲੀ ਸਬਜ਼ੀ ਇਹ ਦਿੰਦਾ ਹੀ ਨਹੀਂ ਪਿਆ ਸਬਜ਼ੀ ਐਡੀ ਮਹਿੰਗੀ ਹੈ ਸਬਜ਼ੀਆਂ ਆ ਵਾਲਾ ਕਿਉਂ ਪਾਣ ਰਹੀ ਹੈ ਉਹ ਦੇ ਦਿੰਦਾ ਸਬਜ਼ੀ। ਆਜੀ ਸਾਹਿਬ ਇਹਨੇ ਮੇਰੀ ਅੱਖੀ ਬੱਤੀ ਪਿਆ ਜੀ ਆਜੀ ਸਾਹਿਬ ਮੈਨੂੰ ਬੱਲੇ ਦੇ ਵਿੱਚ ਇਹਨੇ ਬਿਜ਼ਤ ਕੀਤਾ ਜੀ अच्छा शुक्र करो हजे तो माशाल्लाह माँ जी बोलते नहीं ने ਹਾਏ ਮੈਂ ਮਰ ਗਿਆ ਐਸਾ ਮੈਨੂੰ ਮਾਂ ਜੀ ਕਹੀ ਜਾਂਦੇ ਨੇ ਚਲ ਕੋਈ ਨਹੀਂ ਅਦਬ ਦਾ ਰਿਸ਼ਤਾ ਹੈ ਇਹ ਕਿਹੜਾ ਕੋਈ ਉੱਥੇ ਕੋਈ ਬਦਤਮੀਜ਼ੀ ਕਰਨ ਦੇ ਨੇ ਤੁਹਾਡੇ ਨਾਲ। ਆ ਦਿਓ ਜੀ ਸਬਜ਼ੀ ਕਿਹੜੀ ਕਿਹੜੀ ਹੈ ਮੁਕਾ ਦਿੰਨੇ ਆ ਰੌਲਾ ਕੋਈ ਗੱਲ ਨਹੀਂ। भाईजान ने भिंडियां ने पालक है मेथी है करेले ने गाजर ने टमाटर है तोरी है बैंगन है ਆਜੀ ਸਾਹਿਬ ਅੰਨੇ ਨਹੀਂ ਜੇ ਉਹਨਾਂ ਨੂੰ ਸਾਰੀਆਂ ਸਬਜ਼ੀਆਂ ਦੇ ਦਿੱਤੀਆਂ ਪਈਆਂ नहीं हाजी साहब अन्ने होणगे ते घर होणगे ਇੱਥੇ ਉਹਨਾਂ ਨੂੰ ਸਾਰਾ ਕੁਝ ਨਜ਼ਰ ਆਂਦਾ। ਭਾਈ ਜੀ ਹੈਲੋ ਤਮੀਜ਼ ਨਾਲ ਥੋੜਾ ਜਿਹਾ ਐ ਉਹਨਾਂ ਕਰ ਯਾਰ ਰੇੜੀ ਅੱਗੇ ਕਰ ਉਹਨਾਂ ਨੂੰ ਕਰ ਥੋੜਾ ਜਿਹਾ ਉਹਨਾਂ ਨੂੰ ਕਰ ਤੂੰ ਚੱਲ ਅੰਦਰ ਚੱਲ ਮੈਂ ਪੁੱਛ ਲੈਣਾ ਇਹਨਾਂ ਨੂੰ। ਇਹਨਾਂ ਨੂੰ ਕੁੱਟ ਕੇ ਆਣਾ ਕਿ ਜਿਵੇਂ ਮੇਰੇ ਹੱਥੀ ਪੱਕੀ ਪੈ ਨੇ ਕੁੱਟ ਕੇ ਆਣਾ ਸਬਜ਼ੀ ਲੈਣੀ ਹੈ ਕਿ ਉੱਥੇ ਕੁੱਟ ਕੇ ਆਣਾ ਕੋਈ ਬਦਮਾਸ਼ ਨੇ ਉਹ ਜਿਹੜਾ ਹਾਂ। ਕੁੱਟ ਕੇ ਆਣਾ ਚੱਲ ਜਾ। ਗੰਦੀ ਸਬਜ਼ੀ ਨਾ ਹੋਵੇ ਨਹੀਂ ਤਾਂ ਮੈਂ ਉੱਥੋਂ ਹੀ ਦੇ ਸਿਰ 'ਚ ਮਾਰਨੀ ਉੱਤੋਂ ਮਾਰਨੀ ਸਿਰ 'ਚ भाई साहब ਇਹ ਕਿਵੇਂ ਗੁਜ਼ਾਰਾ ਕਰਦੇ ਹੋ ਹਾਂਜੀ ਭਾਜੀ ਚੁੱਪ ਰਹਿ ਕੇ ਕਦੀ ਚੁੱਪ ਰਹਿ ਜੀ ਦਾ ਕਦੀ ਬਾਹਰ ਨਿਕਲ ਜੀਦਾ ਕਦੀ ਭਾਈਜਾਨ ਕਿਧਰ ਬੜਾ ਦਿਓ ਮੁਨਾਸਬ ਜਿਹਾ ਰੇਟ ਲਾਇਆ ਹੈ। ਕੋਈ ਨਹੀਂ ਖੈਰ ਦਿਓ ਹਾਂਜੀ। ਜੀ ਤੁਸੀਂ ਸਬਜ਼ੀ ਦਿਓ ਦੱਸੋ ਜੀ ਕੀ ਲੈਣਾ ਕਿਲੋ ਐ ਕਰ ਦਿਓ ਜੀ ਕਿਲੋ ਐ ਕਰ ਦਿੰਦੇ ਆ ਜੀ ਕਿਲੋ ਦਾ ਵੱਡਾ ਰੱਖ ਬਈ ਕੀ ਗੱਲ ਆ ਸ਼ਾਹਿਦ ਦਿਹਾੜੀ ਨਹੀਂ ਲੈਣੀ ਕੰਮ ਕਰਕੇ ਹੋ ਕੇ ਅੱਛਾ ਤੁਸੀਂ ਵੇਖੋ ਸ਼ਰੀਫ ਬੰਦੇ ਹੋ ਇਹ ਇਹ ਵੇਖੋ ਦੇਸੀ ਨਾ- ਦੇਸੀ ਦੇ ਨਾ ਹਾਂਜੀ ਬਾਜੀ ਦੇਸੀ ਨੇ ਦੇਸੀ ਤੁਸੀਂ ਨੇ। ਵੇਖੋ ਕਿੱਡੇ ਖੂਬਸੂਰਤ ਇਨਸਾਨ ਹੋ ਹਾਂ। ਇਹ ਵੇਖੋ ਨਾ ਸਿਰ ਤੇ ਟੋਪੀ ਅੱਛੇ ਕੱਪੜੇ ਬੜੀ ਮਿਹਰਬਾਨੀ ਔਰ ਲਹਿਜੇਦਾਰ ਗੁਫ਼ਤਗੂ ਤੁਹਾਡੀ ਹੈ ਨਹੀਂ ਖੂਬਸੂਰਤ ਵੇਖੋ ਲਹਿਜਾ ਦੁਨੀਆ ਤੋਂ ਕੀ ਲੈ ਜਾਣਾ ਆ ਨਹੀਂ ਕੁਝ ਨਹੀਂ ਲੈ ਜਾਣਾ ਬਿਲਕੁਲ ਇੱਥੇ ਐਵੇਂ ਖਾ ਕੇ ਮੱਝਾਂ ਵਰਗਾ ਜਿਸਮ ਬਣਾ ਹਾਂ ਲੈਣਾ ਹੈ ਜੀ ਫਾਇਦਾ ਕੀ ਹੋਇਆ। ਠੀਕ ਹੈ ਜੀ ਕਿਲੋ ਇਹ ਵੀ ਕਰ ਦਿਓ ਭਾਜੀ। ਕਿਲੋ ਸ਼ਲਜਮ ਕਰ ਦੋ ਮੈਂ ਨਾ ਅੱਗੇ ਆਪਣੇ ਮੁੰਡੇ ਨੂੰ ਕਹਿਣ ਡਿਆ ਸਾਂ ਹੂੰ। ਮੈਂ ਕਿਹਾ ਹਾਜੀ ਸਾਹਿਬ ਤੇ ਬੜੇ ਹੀ ਨਫੀਸ ਇਨਸਾਨ ਨੇ ਉਹਨੇ ਨਹੀਂ ਸ਼ੁਕਰ ਅੱਲਾਹ ਦਾ ਹਾਂ ਸ਼ੁਕਰ। ਬੜੇ ਹੀ ਮਾਸ਼ਾਅੱਲਾ ਖੂਬਸੂਰਤ ਇਨਸਾਨ ਨੇ ਜੀ ਜੀ ਅਲਹਮਦੁਲਿਲਾ ਹਾਂ ਅਲਹਮਦੁਲਿਲਾ तो मैं बस ਤੁਹਾਨੂੰ ਪਤਾ ਫਿਰ ਔਰਤਾਂ ਤਾਂ ਜਜ਼ਬਾਤੀ ਹੋ ਹੀ ਓਏ ਜਾਂਦੀਆਂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਬਿਲਕੁਲ ਕੋਈ ਗੱਲ ਨਹੀਂ ਅੱਛਾ ਤੁਸੀਂ ਆਏ ਹੋ ਤੁਹਾਡੀ ਮਿਹਰਬਾਨੀ ਸਬਜ਼ੀ ਜ਼ਰਾ ਆਪ ਲੈਣ ਆਇਆ ਕਰੋ ਠੀਕ ਹੈ ਨਾ ਉਹ ਯਾਰ ਆਪ ਕੀ ਉੱਥੇ ਕੋਈ ਆ ਹਾਂਜੀ ਦਿਓ ਜੀ ਆ ਗਾਜਰ ਮਿਕਸ ਸਬਜ਼ੀਆਂ ਜਿਹੜੀਆਂ ਗਾਜਰਾਂ ਵੀ ਕਿਲੋ ਕਰ ਦਿਓ ਕਰੇਲੇ ਵੀ ਕਿਲੋ ਅਦਰ ਮੇਥੀ ਪਾ ਯਾਰ ਦਾ ਉਹ ਮਿਕਸ ਸਬਜ਼ੀ ਦੇ ਵਿੱਚ ਹਾਂਜੀ ਕਰੇਲੇ ਹਾਂਜੀ ਕੌਣ ਮੈਂ ਪਾਉਂਦਾ ਨਹੀਂ ਨਹੀਂ ਭਾਜੀ ਵੱਖਰੀ ਪਕਾ ਲੈਣਾ ਨਾ 2 ਦਿਨ ਦੀ ਸਬਜ਼ੀ ਦੇ ਰਿਹਾ ਤੁਹਾਨੂੰ ਬਿਲਕੁਲ ਨਹੀਂ ਹੈਗੀ ਅਕਲ ਹੈਗੀ ਭਾਜੀ ਉਹ ਮਾਂ ਜੀ ਕਹਿ ਗਏ ਨੇ ਕਿ ਸਾਰੀਆਂ ਸਬਜ਼ੀਆਂ ਥੋੜੀਆਂ ਥੋੜੀਆਂ ਦੇ ਦਿਓ ਮੈਂ ਸਾਰੀਆਂ ਮਿਕਸ ਕਰਕੇ ਮੇਰੇ ਅੰਦਰ ਟੈਲੈਂਟ ਆ ਕਿ ਮੈਂ ਸਾਰੀਆਂ ਸਬਜ਼ੀਆਂ ਪਕਾ ਲੈਣੀ ਟੈਲੈਂਟ ਕਿਹੜਾ ਤੂੰ ਕਰੇਲੇ ਵਿੱਚ ਮਿਕਸ ਸਬਜ਼ੀ ਚ ਕੌਣ ਪਾਉਂਦਾ। ਅੱਛਾ ਨਿੰਬੂ ਵੀ ਕਰ ਦਿਓ ਅੱਧਾ ਕਿਲੋ ਲਓ, ਇਹ ਕਿੱਥੇ ਸਬਜ਼ੀਆਂ ਚ ਅੱਧਾ ਕਿਲੋ ਪੈਣਾ ਜਾਓ ਯਾਰ ਪਰਾਂ ਟੁਰ ਜਾ ਉੱਧਰ ਜਾ ਉੱਧਰ ਟੁਰ ਜਾ ਪਰਾਂ। ਹਾਜੀ ਸਾਹਿਬ ਮੇਰੀ ਗੱਲ ਸੁਣ ਮੈਂ ਤੁਹਾਡੀ ਇੱਜ਼ਤ ਕਰਨ ਡਿਆ ਵਾ ਭਰਾ ਤੁਸੀਂ ਨਹੀਂ ਭਰਾ ਤਾਂ ਠੀਕ ਆ ਲੇਕਿਨ ਇਹ ਕੀ ਗੱਲ ਹੈਗੀ ਆ ਸਭ ਤੁਸੀਂ ਤੇ ਭਰਾ ਮਾਈ ਨਾਲੋਂ ਵੀ ਵੱਧ ਛੋਟੇ ਕੰਮ ਕਰਨ ਡੇ ਹੋ ਭਰਾ ਛੋਟੇ ਤੁਸੀਂ ਇਹ ਚਕੰਦਰ ਪਾ ਵਿੱਚ ਮਕਸਦ ਦੇ ਭਾਜੀ ਉਹ ਮੋਂਗਰੇ ਸਹੀ ਨੇ ਸਹੀ ਨੇ ਪਾਏ ਨੇ ਉਹਨਾਂ ਨੂੰ ਨੱਕ ਵਗਦਾ ਉਹਨਾਂ ਦਾ ਨਹੀਂ ਉਹ ਕੇਸ ਵੱਟ ਕੇ ਪਏ ਨੇ ਨਾ ਜੇ ਸਹੀ ਕੇਸ ਵੜ ਕੇ ਹਲੇ ਤਾਂ ਠੰਡ ਆਈ ਤੇ ਕੇਸ ਕਿੱਥੋਂ ਵੱਟਣੀ ਉਹਨਾਂ ਨੇ ਉਹ ਠੰਡ ਆਈ ਨਹੀਂ ਯਾਰ ਇਹ ਤੁਸੀਂ ਪਾਓ ਜੀ ਛਾਪਰ 'ਚ ਪਾਓ ਉਹ ਮੇਥੀ ਵੀ ਭਾਜ ਪਾਓ ਮੇਥੀ ਵੀ ਪਾਓ ਭਾਜੀ ਇਹ ਪਿੰਡੀਆਂ ਵੀ ਪਾਓ ਮਿਕਸ ਸਬਜ਼ੀ 'ਚ ਬੈਂਗਣ ਪਾਓ ਉਹਦੇ ਭਿੰਡੀ ਰਹਿਣ ਦੋ ਭਿੰਡੀ ਨਹੀਂ ਭਿੰਡੀ ਯਾਰ ਦੇਸੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਮੇਥੀ ਪਾਓ ਕਿਹੜੇ ਬੜਾ। ਹਾਂ ਦੇਸੀ ਕਰੇਲੇ ਨੇ ਜੀ ਦੇਸੀ ਕਰੇਲੇ ਨੇ ਕਰੇਲੇ ਭਾਜੀ ਨਹੀਂ ਕਰੇਲੇ ਰਹਿਣ ਦੇ ਭਾਈ ਸਾਹਿਬ ਕਰੇਲੇ ਵਿੱਚ ਗੋਸ਼ਤ ਹਲਕਾ ਜਿਹਾ ਉਹ ਪਾਓ ਨਹੀਂ। ਸੁਭਾਨ ਅੱਲਾਹ ਪੁੱਠ ਦੀਆਂ ਬੋਟੀਆਂ ਹੋਣਗੀਆਂ ਵਿੱਚ ਤੇ ਮੈਂ ਕਹਿੰਦਾ ਬਧਾਰੋਂ ਮਜ਼ੇ ਨਾਲ ਤੇ ਫਿਰ ਕਹਿਣਾ
ਬਾਕੀ ਅਦਰਕ ਉਦਰਕ ਵੀ ਬਣਾਓ ਦਿਓ। ਅਦਰਕ ਵੀ ਦੇ ਦੇਣਾ ਬਸ ਇਹ ਦੇਖੋ ਨਾ ਜੀ ਇਹ ਹੁੰਦਾ ਸਬਜ਼ੀ ਲੈਣ ਦਾ ਤਰੀਕਾ ਸ਼ਾਇਦ ਯਾਰ ਜਦੋਂ ਮੈਂ ਨਹੀਂ ਗੱਲ ਕਰਨ ਡਿਆ ਫਿਰ ਉਹੀ ਗੱਲ ਮਾਲਕ ਉਹ ਨੇ ਕਿ ਤੂੰ ਏ? ਮੈਂ ਭਾਣ ਮਾਲਕ ਮਾਫੀ ਚਾਹਨਾ ਆ ਜਾਓ ਅੱਗੇ। ਨਹੀਂ ਪਤਾ ਮੈਨੂੰ ਹੁਣ ਐਡਾ ਹੁਣ ਤੁਸੀਂ ਮੈਂ ਅੱਗੇ ਤੁਹਾਨੂੰ ਪਤਾ ਕਿ ਬੁੱਢੀ ਮੇਰੀ ਨਹੀਂ ਮੈਂ ਸਰ ਤੁਹਾਡੇ ਮੈਂ ਨਾ ਹੈ ਪੀਨੋ ਕਪੱਤੀ। ਪੀਨੋ ਕਪੱਤੀ ਹਾਂਜੀ ਹਾਂਜੀ ਠੀਕ ਹੋ ਗਿਆ। ਸ਼ਨਾਖਤੀ ਕਾਰਡ ਬਣਵਾਉਣਗੇ ਉਹ ਵੀ ਹੱਸਣ ਲੱਗ ਪਏ ਹਨ। ਅੱਛਾ ਉਹ ਕਿਉਂ? ਉਹ ਇਸੇ ਗੱਲ ਤੋਂ ਕਹਿੰਦੇ ਨਾਂ ਕੀ ਹੈ ਮੈਂ ਕਿਹਾ ਜੀ ਪੀਨੋ ਕਪੱਤੀ। ਨਹੀਂ ਬਿਲਕੁਲ ਹਾਂ ਨਹੀਂ ਹਾਸ਼ਾ ਵੈਸੇ ਨਾ ਮੈਂ ਤੁਹਾਨੂੰ ਦੱਸਾਂ ਬੰਦੇ ਦਾ ਨਾਮ ਮੈਂ ਦੱਸਿਆ ਹੀ ਨਹੀਂ ਆਪਣਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹਨਾਂ ਕਹਿਣਾ ਬਦਤਮੀਜ਼ ਤੇ ਇਹਦਾ ਬੰਦਾ ਇਹ ਵੀ। ਅੱਛਾ ਮੈਂ ਕਿਸੇ ਹੋਰ ਦਾ ਲਿਖਾਤਾ ਕੈਸੀ ਚਲਾਕੀ ਹੈ ਭਾਜੀ। ਕਿੱਡਾ ਜ਼ਹੀਨ ਬੰਦਾ ਹੈ ਬਈ ਹਾਂ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂਜੀ ਕੱਦੂ ਵੈਸੇ ਹਾਂਜੀ ਹੈ ਵੈਸੇ ਨਾ ਬੜੇ ਕਿਸੇ गायरा पातियां मेथी हो गई मोगरे हो गया ਠੀਕ ਹੋ ਗਿਆ और पुदीना शदीना सलाद पता लेना भैन बहुत अच्छा है सलाद पता बहुत अच्छा भैन ਵੇਖ ਲੈ ਮੈਂ ਤੇਰੀ ਕਿੰਨੀ ਇੱਜ਼ਤ ਕਰਨ ਡਿਆ ਹਨਾ ਲੇਕਿਨ ਨਹੀਂ ਤੂੰ ਕਰਾਣੀ ਚਾਹ ਰਿਹਾ। नहीं सर मैं क्या सलाद पता फ्रेश ਅਦਰਕ ਵੀ ਦਿਓ। अदरक भी दियो जी अच्छा पैसे हैं ना ਹਾਂਜੀ नहीं मतलब कि माशाल्लाह अल्लाह ने बड़ा नवाजा ਤੁਹਾਨੂੰ ਘਰ ਬਾਰ ਇਹ वो सब कुछ ਦਿੱਤਾ ਬੜੀ ਮਿਹਰਬਾਨੀ। हाँ जी तोलो भाई तोलो अदरक तोलो भाई साहब ਦਿਓ ਨਾ ਭਾਜੀ। हरा प्याज लेना हरा प्याज ਹਾਂਜੀ ਹਾਂਜੀ ਲੈਣਾ ਭਾਜੀ ਲੈਣਾ ਆ ਵੀ ਦੇ ਦੇ ਯਾਰ ਹਰਾ ਤੇ ਪਿਆਜ਼ ਵੀ ਦੇ ਦੇ ਇਹ ਆਲੂ ਵੀ ਦੇ ਦੇ ਇਹ ਆਲੂ ਰਹਿਣ ਹੀ ਦੇ ਰਹਿਣ ਦੇ ਆਲੂ ਰਹਿਣ ਦੇ। भाई साहब ਹਾਂ ਇਹ ਤੁਹਾਡੀ ਸਬਜ਼ੀ ਹੋ ਗਈ ਹਿਸਾਬ ਲਾ ਵੀ ਸ਼ਾਇਦ ਕਿੰਨੇ ਪੈਸੇ ਬਣੇ ਆ ਦੇਖੋ ਜੀ ਕਿੰਨੇ ਪੈਸੇ ਬਣੇ ਭਾਈ ਸਾਹਿਬ ਤੁਹਾਡੀ ਤੁਸੀਂ ਆਵਾਜ਼ ਸੁਣਿਆ ਕਰੋ ਨਾ ਜਦੋਂ ਮੇਰੀ ਜੀ। ਇਹ ਜੂ ਮੈਂ ਆਵਾਜ਼ ਲਾਵਾਂ ਨਾ ਆਲੂ ਲੈ ਟਿੰਡੇ ਲੈ ਮਟਰ ਲੈ ਗਾਜਰ ਲੈ ਗੋਭੀ ਲੈ ਪਾਲਕ ਲੈ ਕੱਦੂ ਲੈ ਆ ਲੈ ਇੱਧਰ ਆ ਇੱਕ ਆ ਲੈ ਯਾਰ ਕਿੱਡਾ ਬਦਤਮੀਜ਼ ਹੈ ਯਾਰ ਬੰਦਾ। ਓਏ ਰਾਤ ਹੋ ਗਈ ਓਏ ਹਾਂ ਕਿੱਡੀ ਛੇਤੀ ਦਿਨ ਡੁੱਬਿਆ ਹਨਾ ਆਈ ਹੋਸ਼ ਥੋੜੀ ਜੀ। ਭਾਈ ਸਾਹਿਬ ਜਦੋਂ ਇਹਦੀ ਆਵਾਜ਼ ਮੈਂ ਸਮਝਿਆ ਕਿ ਮੇਰੀ ਬੀਵੀ ਪਾਗਲ ਹੈ ਤੂੰ ਵੀ ਪਾਗਲ ਹੈ। ਭਾਜੀ ਤੁਸੀਂ ਨਾ ਉਹ ਪੀਨੋ ਕੋ ਪੱਤੀ ਫਿਰ ਸਹੀ ਲੜਦੀ ਹੈ ਨਾ। ਉਹਨਾਂ ਨੂੰ ਹੀ ਭੇਜਿਆ ਕਰੋ ਤੁਹਾਡੀ ਮਿਹਰਬਾਨੀ ਨਹੀਂ ਹੁਣ ਤੂੰ ਮਾਰ ਖਾਏਗਾ ਮੇਰੇ ਕੋ। ਨਹੀਂ ਭਾਜੀ ਤੁਸੀਂ ਉਹਨਾਂ ਨੂੰ ਭੇਜੋ ਐਡੀ ਉੱਚੀ ਬੋਲਣੇ ਪੂਰਾ ਮਹੱਲਾ ਸੁਣ ਲੈਂਦਾ ਯਾਰ। ਆਸਤਾ ਬੰਦਾ ਆਰਾਮ ਨਾਲ ਕਿਹਨੂੰ ਬੁਲਾਉਣ ਲੱਗਾ ਪੁਲਿਸ ਨਾਲ ਬੁਲਾਣਾ। ਨਹੀਂ ਬੁਲਾ ਯਾਰ ਤੁਸੀਂ ਚਪੇੜਾ ਪਈਆ ਉਸਤਾਦ ਨੂੰ ਯਾਰ ਕੋਈ ਬੁਲਾ ਜਿਹਦੇ ਫੇਰ ਸਾਰੇ ਬੁਲਾ ਤੇ ਐਸੀ ਗੱਲ ਨਹੀਂ ਹੈ। ਨਹੀਂ ਪੈਸੇ ਨਹੀਂ ਲੈਣੇ ਹੁਣ ਇਹ ਤਾਂ ਬੰਦੇ ਆਉਣਗੇ ਨਹੀਂ ਲੈਣੇ ਚਲੋ ਠੀਕ ਹੈ ਫਿਰ। ਨਹੀਂ ਅੱਜ ਮੇਰੀ ਗੱਲ ਸੁਣ ਚਪੇੜਾ ਕਦੋਂ ਮਾਰੀਆ ਤੂੰ ਮੈਨੂੰ ਕਿੰਨੇ ਪੈਸੇ ਬਣੇ ਭਾਜੀ? ਪੈਸੇ ਦੱਸ ਕਿੰਨੇ ਫੜਾਫੜ 1500 ਚਾਚਾ 1500 ਹੈ ਉਹ ਦੇਣਾ ਭਾਜੀ ਦੇਣਾ 1500। ਹਾਂਜੀ ਭਾਜੀ ਤੋਲ ਦਿੱਤੀ ਹੈ ਸਬਜ਼ੀਆਂ ਵਿੱਚ ਕਿਉਂ ਪਾਉਂਦੇ ਹੋ? ਮੈਂ ਕਿਹਾ ਸਾਰੀ ਰੇੜੀ ਨਹੀਂ ਸਾਰੀ ਰੇੜੀ ਕਿਉਂ ਲੈਣੀ ਆ ਐ ਫੜੋ ਭਾਜੀ। ਮੈਂ ਸਮਝਿਆ ਕਰ ਸਾਰੀ ਰੇੜੀ ਦਾ। ਨਹੀਂ ਸਾਰੀ ਰੇੜੀ ਤਾਂ ਨਹੀਂ ਭਾਜੀ 1500 ਰੁਪਏ ਹੋ ਗਿਆ ਭਾਜੀ ਲਸਣ सब कुछ पाता भाई। अच्छा लसन भी तोल दिता। अदरक बोली सी अंकल जी आपने अदरक दे नाल लसन भी हुंदा यार। नींबू पाए ने? नींबू भी नहीं कहा तुसी क्या किह च पाने हैगे ने यार इधर सब्जियां जी पाने ने कि होर कादे च पाने ने? ਇਹ ਹੁਣ ਤੁਹਾਡਾ ਹੋ ਗਿਆ 1800 ਰੁਪਿਆ। ਕਿਵੇਂ 1800 ਐ ਭਾਈ ਨੇ 300 ਦੇ ਨਿੰਬੂ ਨੇ। ਉਹ ਭਾਈ ਜਾਨ 150 ਦੇ ਆਇਆ ਤੇ 150 ਦਾ ਥੋਮ। ਓ ਯਾਰ ਨਹੀਂ ਉਹ ਆਪ ਹੀ ਦੱਸ ਦੇ ਕਿੰਨੇ ਨੇ? 1800 ही हो गया भाई। ਕਿਹਦੇ ਪਿੱਛੇ ਯਾਰ ਲੱਗਣ ਦੇ ਤੁਸੀਂ ਦੋਵੇਂ? ਮੇਰੇ ਪਿੱਛੇ ਲੱਗਾ ਜਿੰਨੀ ਰੇੜੀ ਹੈ ਜਿੰਨਾ ਮਾਲਕ ਹੈ ਮੈਂ ਉਹ ਮੇਰੇ ਕੋਲ ਮੁਲਾਜ਼ਮਤ ਕਰਦਾ। ਲਿਆਓ ਦਿਓ 500। ਭਾਈ ਨਾ 1800 ਰੁਪਿਆ ਬਣਦਾ ਨਾ ਜਾਤੀ ਕਰੋ ਇਹੋ ਹੀ 300 ਬਚਣਾ ਸਾਨੂੰ। ਤੇ ਫਿਰ 300 ਲੈ ਲਓ ਜਿਹੜਾ ਬਚਣਾ ਬਾਕੀ ਰਹਿਣ ਦਿਓ। ਨਹੀਂ ਮੇਰਾ ਮਤਲਬ ਹੈ ਪ੍ਰੋਫਿਟ ਹੋਆ ਨਾ। ਐਵੇਂ ਜਾਣ ਕੇ ਇਹੋ ਹੀ 300 ਬਚਣਾ। ਭਰਾ ਇੱਧਰ ਕੀ ਗੱਲ ਆ? ਪੈਸੇ ਮੈਂ ਰੱਖਣੇ ਹੁੰਦੇ ਨੇ ਭਾਜੀ। ਬਕਾਇਆ ਤੇ ਦਿਓ ਨਾ। ਬਕਾਇਆ ਕਰ ਭਾਜੀ ਅਗਲੇ ਦੀ ਕਰ ਲਓ ਭਾਜੀ। अगली दफा कर लांगे। ਤੇ ਮੈਨੂੰ ਦੱਸ ਦੇ ਮੈਂ ਅਗਲੀ ਦਫਾ ਕਰ ਲੈਂਦਾ ਫਿਰ। ਕਰ ਲੈਣੇ 200 ਦੇ ਯਾਰ ਕੋਈ ਗੱਲ ਨਹੀਂ 200 ਦੇ। ਭਾਜੀ ਬੜੀ ਮਿਹਰਬਾਨੀ ਹੈ ਕੋਸ਼ਿਸ਼ ਕਰਿਆ ਕਰੋ ਤੁਸੀਂ ਉੱਤੋਂ ਹੀ ਨਾ ਪਰਚੀ ਫੜਾ ਦਿਆ ਕਰੋ। ਨਹੀਂ ਮੈਂ ਨਾ ਅੱਗੋਂ ਤੋਂ ਸਵੇਰ ਆ ਜਾ ਕਰਾਂਗਾ ਤੁਹਾਡੇ ਕੋਲ ਲੈਣ ਸਬਜ਼ੀ। ਮੈਨੂੰ ਇੰਜ ਲੱਗਦਾ ਜਿਵੇਂ ਕਿਸੇ ਨੇ ਗਰਮ ਨਾਨ ਲਾਇਆ ਇੱਥੇ ਮੇਰੇ। ਮੈਂ ਸਬਜ਼ੀ ਲੈਣ ਸਵੇਰ ਆ ਜਾ ਕਰਾਂਗਾ ਤੇ ਸ਼ਾਮ ਤੱਕ ਮੈਂ ਲੈ ਕੇ ਤੇ ਫਿਰ ਨਿਕਲ ਜਾਗਾ। ਨਹੀਂ ਭਾਜੀ ਤੁਸੀਂ ਰਹਿਣ ਦਿਆ ਕਰੋ। ਇਹ 4 ਦਿਨ ਤੁਹਾਡੇ ਕੋਲ ਮੈਂ ਸਬਜ਼ੀ ਲਈ ਤੁਹਾਡੀ ਸਿਹਤ ਸੈੱਟ ਹੋ ਜਾਣੀ। ਦੇਖ ਲਿਓ ਜੀ। ਨਹੀਂ ਮੈਂ ਹਿਸਾਬ ਲਾ ਲਿਆ ਭਾਈ। ਮਾਸ਼ਾਅੱਲਾ ਜਿਹੜੀ ਸ਼ਾਇਦ ਤੁਸੀਂ ਖਾਂਦੇ ਹੋ ਤੁਹਾਨੂੰ ਬਹੁਤ ਲੱਗਦੀ ਹੈ ਨਾ। ਮੈਨੂੰ ਬਹੁਤ ਲੱਗਦੀ ਭਾਜੀ ਬੜੀ ਮਿਹਰਬਾਨੀ ਤੁਹਾਡੀ। ਤੁਸੀਂ ਸਾਡਾ ਸਮਾਨ ਲਿਆ ਮੈਨੂੰ ਚੁੱਕ ਲੈਣ ਦੇ ਸਾਰਾ ਉਹ ਨਾ ਹੋਏ ਤੁਸੀਂ ਕਹੋ ਕਿ ਬਸ ਭਾਈ ਠੀਕ ਹੈ। ਹਾਂਜੀ ਲਓ ਭਾਜੀ ਕੋਈ ਨਾਰਾਜ਼ਗੀ ਗਿਲਾ ਸ਼ਿਕਵਾ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਦੱਸ ਦੇਣਾ। ਹਾਂ
ਕੋਈ ਵੀ ਨਹੀਂ ਜੀ, ਬੜੀ ਮਿਹਰਬਾਨੀ ਜੀ ਹਾਜੀ ਸਾਹਿਬ। ਮਿਹਰਬਾਨੀ ਤੁਹਾਡੀ। ਇਹ ਲਸਣ ਵੀ, ਇਹ ਵੀ ਹੈ? ਨਹੀਂ ਬਸ ਹੋ ਗਿਆ, ਤੁਹਾਡਾ ਲਸਣ ਵਿੱਚ ਪਾ ਦਿੱਤਾ ਭਾਜੀ। ਚਲੋ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼। ਇਹ ਜਰਾ ਫੜਨਾ, ਮੈਂ ਇੱਕ ਚਪੇੜ ਹੋਰ ਮਾਰ। ਨਹੀਂ ਭਾਜੀ ਤੁਹਾਡੀ ਮਿਹਰਬਾਨੀ। ਨੋਟ ਤਾਂ ਅਸਲੀ ਨੇ, ਓਏ ਨੋਟ ਨਕਲੀ ਆ ਓਏ। ਫੜੋ ਭਾਈ ਸਾਹਿਬ ਨੂੰ। ਓਏ ਹਾਜੀ, ਓ ਭਾਈ ਹੈਲੋ, ਓਏ ਨੋਟ ਨਕਲੀ ਓਏ, ਹਾਂਜੀ ਨੋਟ ਨਕਲੀ ਆ। ਭਾਈ ਆਪਣੀ ਆਪਣੀ ਕਿਸਮਤ ਹੁੰਦੀ। ਇਹ ਕਾਦੀ ਕਿਸਮਤ ਆ ਭਾਈ ਮੈਨੂੰ ਤੇ ਨਹੀਂ ਪਤਾ। ਪਾਇਨ ਉੱਥੇ ਅੱਗੇ ਲੱਗੋ, ਤੁਹਾਡੀ ਮਿਹਰਬਾਨੀ, ਸਬਜ਼ੀਆਂ ਦਿਓ ਸਾਨੂੰ। ਉਹ ਨਹੀਂ ਨਹੀਂ ਉਹ ਨਹੀਂ ਕੀ ਹੁੰਦਾ ਯਾਰ। ਮੈਂ ਆਇਆ ਉਹ ਨਹੀਂ ਤੁਸੀਂ ਰਹਿਣ ਦਿਓ, ਤੁਸੀਂ ਨਹੀਂ ਆਏ, ਤੁਸੀਂ ਮੈਨੂੰ 2000 ਇੱਥੇ ਦਿਓ। ਮੇਰੇ ਹੱਥ ਨਹੀਂ ਨਾ ਵੇਲੇ ਹੈਗੇ ਨੇ ਭਾਈ ਜਾਨ, ਸ਼ੁਕਰ ਹੈ ਕਿ ਨਹੀਂ ਵੇਲੇ ਹੈਗੇ। ਹਾਂ ਮੇਰੇ ਹੱਥ ਵੇਲੇ ਹੁੰਦੇ, ਹੁਣ ਮੈਂ ਤੁਹਾਨੂੰ ਸਹੀ ਕਰ ਦੇਣਾ ਸੀ। ਨਹੀਂ ਭਾਈ ਜੀ ਤੁਹਾਡੀ ਮਿਹਰਬਾਨੀ, ਮੈਨੂੰ 2000 ਦਿਓ। ਨੋਟ ਸਹੀ ਕਰ ਦੇਣਾ ਮੈਂ ਦੇਣਾ। ਤੁਸੀਂ ਭੱਜ ਨਹੀਂ ਭੱਜ ਪੈਸੇ ਦਿਓ ਇੱਥੇ। ਮੈਂ ਆ ਕੇ ਦੇਣਾ। ਚਲੋ ਨਹੀਂ ਆ ਕੇ ਕਿਉਂ ਦੇਣਾ, ਇੱਥੇ ਹੀ ਦਿਓ। ਮੈਨੂੰ ਕੀ ਪਤਾ ਤੁਹਾਡਾ ਘਰ, ਤੁਸੀਂ ਪਿੱਛੋਂ ਘਰ ਪਾਟਾ ਹੋਵੇ ਤਾਂ ਨਿਕਲ ਜਾਓ ਤੁਸੀਂ। ਘਰ ਪਾਟਾ ਹੋਏ, ਮੈਂ ਕੱਪੜੇ ਦਾ ਘਰ ਬਣਵਾਇਆ। ਤੁਹਾਡੀ ਮਿਹਰਬਾਨੀ ਭਾਜੀ, ਇੱਥੇ ਪੈਸੇ ਦਿਓ 2000। ਹੈਲੋ ਦੇਣਾ ਯਾਰ, ਹਾਜੀ ਜੀ ਕਹਿੰਦੇ ਤੇਰੀ ਇੱਜ਼ਤ ਕਰਨੇ ਆ, ਤੈਨੂੰ ਹਯਾ ਹੀ ਨਹੀਂ ਆਉਣ ਡਈ। ਚਲ ਠੀਕ ਹੈ, ਨਾ ਕਰ ਤੁਸੀਂ। ਤੇ ਫਿਰ ਉੱਥੇ ਸਬਜ਼ੀਆਂ ਰੱਖ ਨਹੀਂ ਤੇ ਅਸਲ ਨੋਟ ਦੇ। ਚਲ ਮੈਂ ਦੇਣਾ ਆ ਕੇ। ਕਿਉਂ ਬਾਈ? ਪੂਰਾ ਲਿਆ, ਕਿਹੜਾ ਨਕਲੀ ਹੈ? ਆ ਦੋਵੇਂ ਨਕਲੀ ਆ। ਦੋਵੇਂ ਨਕਲੀ? ਤੇ ਹੋਰ ਤੂੰ ਵੀ ਨਕਲੀ ਹੈ ਫਿਰ। ਮੈਂ ਕਿਥੋਂ ਨਕਲੀ? ਭਾਈ ਪੈਸੇ ਤੇ ਤੇਰੀ ਮਿਹਰਬਾਨੀ ਅੱਛਾ ਆ। ਮੈਂ ਦੇਣਾ ਯਾਰ। ਉਹ ਯਾਰ ਬੱਚਿਆਂ ਦੀ ਇੱਥੇ ਨਾ ਰੋਟੀ ਰੋਜੀ ਕਰਨੀ ਹੁੰਦੀ ਆ, ਨਾ ਤੰਗ ਕਰ, ਤੇਰੀ ਮਿਹਰਬਾਨੀ। ਤੂੰ ਹੁਣ ਜਾਣਾ ਕਿ ਨਹੀਂ? ਹਾਂ ਚੱਲ ਉਧਰ, ਚੱਲ ਆਪਣੀ ਰੇੜੀ ਤੇ। ਬਦਤਮੀਜ਼। ਯਾਰ ਉਹ ਪੈਸੇ ਹੀ ਲੈ ਗਏ ਯਾਰ, ਨਕਲੀ ਸੀਗੇ। ਨਕਲੀ ਆ। ਤੈਨੂੰ ਵੀ ਸਮਝ ਨਹੀਂ ਨਾ ਆਉਂਦੀ।